ਸ਼੍ਰੋਮਣੀ ਅਕਾਲੀ ਦਲ ਦੇ ਦੋ ਪੱਖ ਸੀ, ਇੱਕ ਪੰਥਕ ਅਤੇ ਦੂਜਾ ਕਿਸਾਨੀ। ਅੱਜ ਪੰਥ ਵੀ ਨਾਰਾਜ਼ ਸ਼੍ਰੋਮਣੀ ਅਕਾਲੀ ਦਲ ਤੋਂ ਅਤੇ ਕਿਸਾਨੀ ਵੀ ਨਾਰਾਜ਼। ਹਰ ਕਿਸਾਨ ਨੂੰ ਪਤਾ ਲੱਗ ਗਿਆ ਸੀ ਕਿ ਸਾਡੇ ਇਹ ਕਾਨੂੰਨ ਨੇ ਜਿਹੜੇ ਸਾਡੇ ਵਿਰੋਧੀ ਨੇ, ਇਹ ਕਿਸਾਨੀ ਨੂੰ ਖਤਮ ਕਰ ਦੇਣ ਵਾਲੇ ਕਾਨੂੰਨ ਨੇ, ਇਹ ਵੱਡੀਆਂ ਕੰਪਨੀਆਂ ਦੇ ਹੱਕ ਦੇ ਵਿੱਚ ਨੇ। ਮਜ਼ਦੂਰਾਂ ਨੂੰ ਪਤਾ ਲੱਗ ਗਿਆ, ਆੜ੍ਹਤੀਆਂ ਨੂੰ ਪਤਾ ਲੱਗ ਗਿਆ, ਸ਼ੈਲਰ ਵਾਲਿਆਂ ਨੂੰ, ਕਰਿਆਨੇ ਵਾਲਿਆਂ ਨੂੰ, ਕਿਉਂਕਿ ਹਰ ਵਰਗ ਨੇ ਇਸ ਅੰਦੋਲਨ ਦੇ ਵਿੱਚ ਬੜਾ ਸਾਥ ਦਿੱਤਾ। ਲੇਕਿਨ ਸਾਡੀ ਲੀਡਰਸ਼ਿਪ ਨੂੰ 3, 4, 5 ਮਹੀਨੇ ਬਾਅਦ ਪਤਾ ਲੱਗਿਆ, ਜਦੋਂ ਪਾਣੀ ਸਿਰ ਤੋਂ ਲੰਘ ਗਿਆ। ਪਿਛਲੇ 3 ਮਹੀਨੇ ਦੇ ਵਿੱਚ ਜਿਹੜੀ ਉਹ ਮਰਿਆਦਾ ਬਹਾਲ ਹੋਈ ਸੀ, ਉਸ ਨੂੰ ਢਾਹ ਲਾਉਣ ਦੀ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਨੇ ਕੋਈ ਕਸਰ ਨਹੀਂ ਛੱਡੀ। ਸਿੰਘ ਸਾਹਿਬਾਨਾਂ ਦੀ ਕਿਰਦਾਰਕੁਸ਼ੀ ਇਹਨਾਂ ਦੀ ਕੀਤੀ ਗਈ, ਝੂਠੇ ਇਲਜ਼ਾਮ ਲਾਏ ਗਏ ਅਤੇ ਝੂਠੇ ਇਲਜ਼ਾਮ ਲਾ ਕੇ ਸਿੰਘ ਸਾਹਿਬਾਨ ਨੂੰ ਹਟਾਇਆ ਗਿਆ। ਦੁਨੀਆ ਦੇ ਵਿੱਚ ਬੈਠੇ ਸਿੱਖ ਨੇ ਜਿਹੜੇ, ਚਾਹੇ ਉਹ ਕਿਸੇ ਵੀ ਮੁਲਕ ਵਿੱਚ ਬੈਠੇ ਨੇ, ਚਾਹੇ ਦੂਜੇ ਰਾਜਾਂ ਦੇ ਵਿੱਚ ਬੈਠੇ ਨੇ, ਉਹ ਸਾਰੇ ਹੀ ਚਾਹੁੰਦੇ ਆ ਕਿ ਸ਼੍ਰੋਮਣੀ ਅਕਾਲੀ ਦਲ ਮਜ਼ਬੂਤ ਹੋਵੇ, ਕਿਉਂਕਿ ਇਹੀ ਇੱਕ ਪਾਰਟੀ ਆ ਜਿਹੜੀ ਸਹੀ ਢੰਗ ਦੇ ਨਾਲ ਪੰਜਾਬ ਦੀ ਅਗਵਾਈ ਕਰ ਸਕਦੀ ਆ। ਲੇਕਿਨ ਦੂਜੀਆਂ ਦਿੱਲੀ ਤੋਂ ਚੱਲਣ ਵਾਲੀਆਂ ਪਾਰਟੀਆਂ ਕਦੇ ਪੰਜਾਬ ਦੀਆਂ ਸਕੀਆਂ ਨਹੀਂ ਹੋ ਸਕਦੀਆਂ। ਇਹ ਪਾਣੀਆਂ ਦੇ ਉੱਪਰ ਕੱਲੇ ਪੰਜਾਬ ਦਾ ਹੱਕ ਆ, ਹੋਰ ਕਿਸੇ ਸੂਬੇ ਦਾ ਹੱਕ ਨਹੀਂ। ਕੇਂਦਰ ਦੀਆਂ ਕਾਂਗਰਸ ਦੀਆਂ ਸਰਕਾਰਾਂ ਵੱਲੋਂ ਗੈਰ ਸੰਵਿਧਾਨਕ ਕਾਨੂੰਨ ਬਣਾ ਕੇ ਸਾਡੇ ਪਾਣੀ ਖੋਹਣ ਦਾ ਯਤਨ ਕੀਤਾ ਗਿਆ। ਬੇਸ਼ੱਕ ਸਾਡੇ ਹੱਕ ਤਾਂ ਪਹਿਲੇ ਖੋਹ ਲਏ ਗਏ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਬਣਾ ਕੇ, ਲੇਕਿਨ ਇਹਦੇ ਵਿੱਚ ਵੀ ਸਿੱਧੀ ਦਖਲਅੰਦਾਜ਼ੀ ਕੇਂਦਰ ਦੀ ਆ। ਹੁਣ ਚੰਡੀਗੜ੍ਹ ਦੇ ਉੱਪਰ ਪੰਜਾਬ ਦਾ ਹੱਕ ਸੀ ਜਿਹੜਾ ਅੱਜ ਤੱਕ ਸਾਨੂੰ ਦਿੱਤਾ ਨਹੀਂ ਗਿਆ, ਪੰਜਾਬੀ ਬੋਲਦੇ ਇਲਾਕੇ ਨਹੀਂ ਦਿੱਤੇ ਗਏ। ਸੋ ਪਾਣੀਆਂ ਦੇ ਮਸਲੇ ਹੱਲ ਨਹੀਂ ਹੋਏ ਕਿ ਸਾਡੀ ਇੱਥੇ ਗਿਣਤੀ ਘਟਦੀ ਜਾ ਰਹੀ ਆ। ਇਸ ਬਹੁ ਗਿਣਤੀ ਵਾਲੇ ਸੂਬੇ ਪੰਜਾਬ ਦੇ ਵਿੱਚ ਅੱਜ ਅਸੀਂ ਰਾਜਨੀਤਿਕ ਤੌਰ ਤੇ ਕਮਜ਼ੋਰ ਹੋ ਚੁੱਕੇ ਹਾਂ। ਸਟੇਜ ਤੇ ਵਿਰਾਜਮਾਨ ਬਹੁਤ ਹੀ ਸਤਿਕਾਰਯੋਗ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ, ਉਹਨਾਂ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਸਾਡੇ ਸਤਿਕਾਰਯੋਗ ਸੀਨੀਅਰ ਆਗੂ ਸਰ ਰਵਿੰਦਰ ਸਿੰਘ ਜੀ, ਸਾਬਕਾ ਸਪੀਕਰ ਸਾਹਿਬ, 5 ਮੈਂਬਰੀ ਕਮੇਟੀ ਦੇ ਮੈਂਬਰ ਸਰ ਇਕਬਾਲ ਸਿੰਘ ਜੀ ਝੁੰਦਾ ਸਾਹਿਬ, ਸਾਜੇਪਾਲ ਸਿੰਘ ਜੀ ਬਰਾੜ ਸਤਲੁਜ ਮਿਸਲ ਤੋਂ, ਗੁਰਵਿੰਦਰ ਸਿੰਘ ਜੀ ਢੂੰਛੇੜੀ, ਸਾਡੇ ਸਤਿਕਾਰਯੋਗ SGPC ਦੇ ਮੈਂਬਰ ਗੋਗੀ ਜੀ, ਨਿਰਮਲ ਸਿੰਘ ਜੀ, ਸਾਡੇ ਸਤਿਕਾਰਯੋਗ ਭੈਣ ਜੀ ਬੀਬੀ ਪਰਮਜੀਤ ਕੌਰ ਲਾਂਡਰਾ ਜੀ, ਅਤੇ ਸਟੇਜ ਤੇ ਵਿਰਾਜਮਾਨ ਸਮੁੱਚੀ ਲੀਡਰਸ਼ਿਪ ਅਤੇ ਅੱਜ ਦੇ ਸਮਾਗਮ ਦੇ ਮੁੱਖ ਪ੍ਰਬੰਧਕ, ਸਾਡੇ ਸਾਰੇ ਹੀ ਕਮੇਟੀ ਦੇ ਮੈਂਬਰ ਸਾਹਿਬਾਨ, ਸਰਦਾਰ ਗੁਰਮੀਤ ਸਿੰਘ ਜੀ ਸ਼ੰਟੂ, ਸਾ ਮਨਦੀਪ ਸਿੰਘ ਜੀ ਖਿਜਰਾਬਾਦ, ਸਾ ਮਨਜੀਤ ਸਿੰਘ ਜੀ ਮੁੱਦੋਂ, ਸਾ ਸਰਬਜੀਤ ਸਿੰਘ ਜੀ ਕਾਦੀ ਮਾਜਰਾ, ਬਲਦੇਵ ਸਿੰਘ ਜੀ ਖਿਜਰਾਬਾਦ, ਦਵਿੰਦਰ ਸਿੰਘ ਜੀ ਵਜੀਦਪੁਰ, ਸਾ ਜਗਦੇਵ ਸਿੰਘ ਜੀ ਮਲੋਆ, ਭਗਤ ਸਿੰਘ ਜੀ ਭਗਤ ਮਾਜਰਾ, ਮੇਜਰ ਸਿੰਘ ਜੀ ਸੰਗਤਪੁਰ, ਰਵਿੰਦਰ ਸਿੰਘ ਜੀ ਪੈਂਟਾ, ਸੁਰਿੰਦਰ ਸਿੰਘ ਜੀ ਕਾਦੀ ਮਾਜਰਾ, ਅਤੇ ਸਾ ਗੁਰਬਚਨ ਸਿੰਘ ਜੀ ਜੋ ਨਿਆ ਗਾਉਂ ਕਮੇਟੀ ਦੇ ਪ੍ਰਧਾਨ ਨੇ। ਸੋ ਮੈਂ ਸਾਰੀ ਕਮੇਟੀ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਬੜੀ ਮਿਹਨਤ ਕਰਕੇ ਅੱਜ ਦੇ ਇਸ ਇਕੱਠ ਦਾ ਆਯੋਜਨ ਕੀਤਾ। ਤੇ ਸਾਹਮਣੇ ਬੈਠੇ ਮੇਰੇ ਸਤਿਕਾਰਯੋਗ ਮੇਰੀਆਂ ਭੈਣਾਂ, ਮਾਤਾਵਾਂ, ਨੌਜਵਾਨ ਵੀਰੋ, ਬਜ਼ੁਰਗੋ, ਪ੍ਰੈਸ ਤੋਂ ਸਤਿਕਾਰਯੋਗ ਵੀਰ, ਸਾਰਿਆਂ ਨੂੰ ਫਤਿਹ ਬੁਲਾਉਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਸਭ ਤੋਂ ਪਹਿਲਾਂ ਤੁਹਾਡਾ ਸਾਰਿਆਂ ਦਾ ਹੀ ਧੰਨਵਾਦ ਕੀਤਾ ਜਾਂਦਾ ਹੈ ਜੋ ਤੁਸੀਂ ਆਪਣੇ ਕੀਮਤੀ ਰੁਝੇਵਿਆਂ ਦੇ ਵਿੱਚੋਂ ਕੰਮਕਾਰ ਛੱਡ ਕੇ ਅੱਜ ਦੇ ਇਸ ਇਕੱਠ ਵਿੱਚ ਪਹੁੰਚੇ ਹੋ ਅਤੇ ਲੰਬੇ ਸਮੇਂ ਤੋਂ ਤਕਰੀਬਨ 10:30 ਵਜੇ ਤੋਂ ਬੜੇ ਆਰਾਮ ਦੇ ਨਾਲ ਬੈਠ ਕੇ ਤੁਸੀਂ ਸਾਰੇ ਹੀ ਲੀਡਰ ਸਾਹਿਬਾਨ ਦੇ ਵਿਚਾਰ ਸੁਣੇ ਨੇ। ਇਸ ਗੱਲ ਤੋਂ ਪਤਾ ਲੱਗਦਾ ਕਿ ਅੱਜ ਇੱਥੇ ਕੋਈ ਫਾਰਮੈਲਿਟੀ ਕਰਨੀ ਆਇਆ। ਸਾਰੇ ਹੀ ਤੁਸੀਂ ਪੰਥ ਦਰਦੀ ਹੋ, ਪੰਥ ਪ੍ਰਸਤ ਹੋ ਅਤੇ ਪੰਥ ਦੀ ਚੜ੍ਹਦੀ ਕਲਾ ਦੇ ਲਈ ਅੱਜ ਸਾਰੇ ਹੀ ਤੁਸੀਂ ਇੱਥੇ ਪਹੁੰਚੇ ਹੋ। ਸੋ ਅੱਜ ਆਪਣੇ ਇਕੱਠੇ ਹੋਣ ਦਾ ਜਿਹੜਾ ਮਕਸਦ ਆ, ਮੇਰੇ ਤੋਂ ਪਹਿਲਾਂ ਜਿਸ ਤਰ੍ਹਾਂ ਸਾਰੇ ਹੀ ਬੁਲਾਰਿਆਂ ਨੇ ਬੜੇ ਹੀ ਵਿਸਥਾਰ ਦੇ ਨਾਲ ਦੱਸਿਆ ਕਿ ਸ਼੍ਰੋਮਣੀ ਅਕਾਲੀ ਦਲ ਦੀ ਪੁਨਰ ਸਰਜੀਤੀ ਦੇ ਲਈ ਜੋ ਇਹ ਭਰਤੀ ਮੁਹਿੰਮ ਸ਼ੁਰੂ ਕੀਤੀ ਗਈ ਹੈ, ਉਸ ਦੇ ਸਬੰਧ ਦੇ ਵਿੱਚ ਅੱਜ ਆਪਾਂ ਸਾਰੇ ਇਕੱਠੇ ਹੋਏ ਆ। ਸ਼੍ਰੋਮਣੀ ਅਕਾਲੀ ਦਲ ਦੀ ਗੱਲ ਕਰੀਏ, ਸ਼੍ਰੋਮਣੀ ਅਕਾਲੀ ਦਲ ਜੋ 1920 ਦੇ ਵਿੱਚ
ਹੋਂਦ ਦੇ ਵਿੱਚ ਆਇਆ ਤੇ ਇਹ ਪਾਰਟੀ ਗੁਰੂ ਘਰਾਂ ਦੀ ਸੇਵਾ ਸੰਭਾਲ ਦੇ ਲਈ, ਸਿੱਖ ਪੰਥ ਦੇ ਮਸਲਿਆਂ ਦੀ ਰਾਖੀ ਕਰਨ ਦੇ ਲਈ ਇਹ ਪਾਰਟੀ ਹੋਂਦ ਦੇ ਵਿੱਚ ਆਈ ਸੀ। ਸਾਡੇ ਬਜ਼ੁਰਗਾਂ ਨੇ, ਸਾਡੇ ਵੱਡੇ ਵਡੇਰਿਆਂ ਨੇ, ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂਆਂ ਨੇ ਨਿਸ਼ਕਾਮ ਨਿਸਵਾਰਥ ਇਸ ਪਾਰਟੀ ਦੀ ਸੇਵਾ ਕੀਤੀ, ਪੰਥ ਦੀ ਅਗਵਾਈ ਕੀਤੀ। ਪੰਜਾਬ ਦੇ ਪੰਥ ਦੇ ਭਲੇ ਦੇ ਲਈ ਬੜੀਆਂ ਮਹਾਨ ਕੁਰਬਾਨੀਆਂ ਸਾਡੇ ਵੱਡੇ ਵਡੇਰਿਆਂ ਨੇ ਦਿੱਤੀਆਂ ਨੇ। ਲੰਬਾ ਸਮਾਂ ਜੇਲ੍ਹਾਂ ਦੇ ਵਿੱਚ ਵੀ ਰਹੇ, ਮੋਰਚੇ ਵੀ ਲਾਏ ਗਏ ਤੇ ਬੜੇ ਸੰਘਰਸ਼ ਉਹਨਾਂ ਨੇ ਪੰਜਾਬ ਦੇ ਹੱਕਾਂ ਲਈ ਕੀਤੇ ਅਤੇ ਲੰਬਾ ਸਮਾਂ ਸ਼੍ਰੋਮਣੀ ਅਕਾਲੀ ਦਲ ਨੇ ਸਿੱਖ ਪੰਥ ਦੀ ਅਗਵਾਈ ਕੀਤੀ। ਲੇਕਿਨ ਪਿਛਲੇ ਤਕਰੀਬਨ 10-15 ਸਾਲਾਂ ਤੋਂ, ਜਦੋਂ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋਈ ਆ ਤੇ ਸਾਡੇ ਨੌਜਵਾਨਾਂ ਨੂੰ ਗੋਲੀਆਂ ਦੇ ਨਾਲ, ਬੇਦੋਸ਼ੇ ਨੌਜਵਾਨਾਂ ਨੂੰ ਮਾਰਿਆ ਗਿਆ, ਜਦੋਂ ਧਰਨਾ ਚੱਲ ਰਿਹਾ ਸੀ, ਉਸ ਸਮੇਂ ਤੋਂ ਲੈ ਕੇ ਹੀ ਲੋਕਾਂ ਦਾ ਜਿਹੜਾ ਭਰੋਸਾ ਇਸ ਪਾਰਟੀ ਤੋਂ ਉੱਠਿਆ। ਪਿਛਲੀਆਂ 4 ਇਲੈਕਸ਼ਨਾਂ ਦੇ ਵਿੱਚ ਜੋ ਹਾਲਾਤ ਹੋਏ ਨੇ ਸ਼੍ਰੋਮਣੀ ਅਕਾਲੀ ਦਲ ਦੇ ਤੁਹਾਡੇ ਸਾਹਮਣੇ ਆ। ਗਲਤੀਆਂ ਲੀਡਰਸ਼ਿਪ ਦੀਆਂ, ਲੇਕਿਨ ਭੁਗਤਣੀਆਂ ਪਈਆਂ ਵਰਕਰ ਸਾਹਿਬਾਨ ਨੂੰ, ਭੁਗਤਣੀਆਂ ਪਈਆਂ ਜਿਹੜੇ ਚੋਣਾਂ ਲੜਦੇ ਸੀ, ਚਾਹੇ ਉਹ ਐਮਐਲਏ ਦੀ ਚੋਣ ਲੜਦਾ ਸੀ, ਚਾਹੇ ਕੋਈ ਹੋਰ ਚੋਣ ਲੜਦਾ ਸੀ, ਕਿਉਂਕਿ ਲੋਕ ਨਾਰਾਜ਼ ਸੀ ਲੀਡਰਸ਼ਿਪ ਤੋਂ। ਗਲਤ ਫੈਸਲੇ ਹੋਏ ਪਿਛਲੇ ਸਮੇਂ ਦੇ ਵਿੱਚ। ਡੇਰਾ ਸਾਧ ਨੂੰ ਮਾਫੀ ਦਵਾਈ ਗਈ, ਉਸ ਤੋਂ ਬਾਅਦ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋਈ, ਦੋਸ਼ੀ ਫੜੇ ਨਹੀਂ ਗਏ, ਸੁਮੇਧ ਸਿੰਘ ਸੈਣੀ ਨੂੰ ਡੀਜੀਪੀ ਲਾਇਆ ਗਿਆ। ਸੋ ਜੋ ਵੀ ਗਲਤੀਆਂ ਹੋਈਆਂ, ਕਿਸਾਨੀ ਮੁੱਦਾ ਆਇਆ ਤਾਂ ਅਸੀਂ ਕਿਸਾਨੀ ਨਾਲ ਨਹੀਂ ਖੜ ਸਕੇ, ਪੰਥਕ ਮੁੱਦਾ ਆਇਆ ਤਾਂ ਅਸੀਂ ਪੰਥ ਨਾਲ ਨਹੀਂ ਖੜ ਸਕੇ। ਸ਼੍ਰੋਮਣੀ ਅਕਾਲੀ ਦਲ ਦੇ 2 ਪੱਖ ਸੀ, ਇੱਕ ਪੰਥਕ ਅਤੇ ਦੂਜਾ ਕਿਸਾਨੀ। ਅੱਜ ਪੰਥ ਵੀ ਨਾਰਾਜ਼ ਸ਼੍ਰੋਮਣੀ ਅਕਾਲੀ ਦਲ ਤੋਂ ਅਤੇ ਕਿਸਾਨੀ ਵੀ ਨਾਰਾਜ਼, ਕਿਉਂਕਿ ਜਦੋਂ 3 ਆਰਡੀਨੈਂਸ ਜਾਰੀ ਹੋਏ, ਕੇਂਦਰ ਸਰਕਾਰ ਨੇ ਜਾਰੀ ਕੀਤੇ ਕਿਸਾਨ ਵਿਰੋਧੀ, ਉਸ ਸਮੇਂ ਪੰਜਾਬ ਦੇ ਕਿਸਾਨਾਂ ਨੇ ਸਭ ਤੋਂ ਪਹਿਲਾਂ ਜੋ ਸੰਘਰਸ਼ ਦਾ ਬਿਗਲ ਵਜਾਇਆ, ਤਾਂ ਉਸ ਸਮੇਂ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਉਹਨਾਂ ਆਰਡੀਨੈਂਸਾਂ ਦੇ ਹੱਕ ਦੇ ਵਿੱਚ ਭੁਗਤ ਰਹੀ ਸੀ। ਮੈਂ ਉਸ ਸਮੇਂ ਵੀ ਦੂਜੀ ਵਾਰ ਐਮਐਲਏ ਸੀ। ਮੈਨੂੰ ਕੁਝ ਜਥੇਬੰਦੀਆਂ ਮੇਰੇ ਦਫ਼ਤਰ ਦਾ ਘਿਰਾਓ ਕਰਨ ਲਈ ਆਈਆਂ, ਤਾਂ ਮੈਂ ਉੱਥੇ ਹਾਜ਼ਰ ਸੀ। ਤਾਂ ਮੈਂ ਉਹਨਾਂ ਨੂੰ ਬੇਨਤੀ ਕੀਤੀ ਉਸ ਸਮੇਂ ਮੀਡੀਆ ਦੇ ਵਿੱਚ ਕਿ ਅਸੀਂ ਚਾਹੁੰਦੇ ਹਾਂ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਅਲਾਇੰਸ ਤੋੜ ਦੇਣਾ ਚਾਹੀਦਾ ਬੀਜੇਪੀ ਦੇ ਨਾਲੋਂ, ਅਤੇ ਹਰਸਿਮਰਤ ਕੌਰ ਨੂੰ ਅਸਤੀਫਾ ਦੇ ਦੇਣਾ ਚਾਹੀਦਾ ਕੇਂਦਰੀ ਮੰਤਰੀ ਤੋਂ। ਤੇ ਲੇਕਿਨ ਸ਼੍ਰੋਮਣੀ ਅਕਾਲੀ ਦਲ ਉਸ ਸਮੇਂ ਉਹਨਾਂ ਆਰਡੀਨੈਂਸਾਂ ਦੇ ਹੱਕ ਦੇ ਵਿੱਚ ਬਿਆਨ ਦੇ ਰਿਹਾ ਸੀ। ਉਹਨਾਂ ਨੂੰ ਸਮਝ ਨਹੀਂ ਸੀ ਕਿ ਜ਼ਮੀਨ ਤੇ ਇੱਕ ਬਹੁਤ ਵੱਡੀ ਇੱਕ ਲਹਿਰ ਆ। ਉਹੀ ਕਾਰਨ ਹੋਇਆ ਕਿ ਜਦੋਂ ਅਸਤੀਫੇ ਦਿੱਤੇ, ਉਦੋਂ ਤੱਕ ਪੰਜਾਬ ਦੇ ਲੋਕ ਸਾਰੇ, ਕਿਸਾਨ, ਮਜ਼ਦੂਰ, ਕਿਉਂਕਿ ਹਰ ਵਰਗ ਉਸ ਮੁਹਿੰਮ ਦੇ ਵਿੱਚ ਕਿਸਾਨਾਂ ਦਾ ਸਾਥ ਦੇ ਰਿਹਾ ਸੀ। ਹਰ ਕਿਸਾਨ ਨੂੰ ਪਤਾ ਲੱਗ ਗਿਆ ਸੀ ਕਿ ਸਾਡੇ ਇਹ ਕਾਨੂੰਨ ਨੇ ਜਿਹੜੇ ਸਾਡੇ ਵਿਰੋਧੀ ਨੇ, ਇਹ ਕਿਸਾਨੀ ਨੂੰ ਖਤਮ ਕਰ ਦੇਣ ਵਾਲੇ ਕਾਨੂੰਨ ਨੇ, ਇਹ ਵੱਡੀਆਂ ਕੰਪਨੀਆਂ ਦੇ ਹੱਕ ਦੇ ਵਿੱਚ ਨੇ। ਮਜ਼ਦੂਰਾਂ ਨੂੰ ਪਤਾ ਲੱਗ ਗਿਆ, ਆੜ੍ਹਤੀਆਂ ਨੂੰ ਪਤਾ ਲੱਗ ਗਿਆ, ਸ਼ੈਲਰ ਵਾਲਿਆਂ ਨੂੰ, ਕਰਿਆਨੇ ਵਾਲਿਆਂ ਨੂੰ, ਕਿਉਂਕਿ ਹਰ ਵਰਗ ਨੇ ਇਸ ਅੰਦੋਲਨ ਦੇ ਵਿੱਚ ਬੜਾ ਸਾਥ ਦਿੱਤਾ। ਲੇਕਿਨ ਸਾਡੀ ਲੀਡਰਸ਼ਿਪ ਨੂੰ 3, 4, 5 ਮਹੀਨੇ ਬਾਅਦ ਪਤਾ ਲੱਗਿਆ, ਜਦੋਂ ਪਾਣੀ ਸਿਰ ਤੋਂ ਲੰਘ ਗਿਆ। ਸੋ ਇਹੀ ਕਾਰਨ ਸੀ ਕਿ 2022 ਦੇ ਵਿੱਚ 1 ਸੀਟ ਮਾਲਵੇ ਦੇ ਵਿੱਚੋਂ, 1 ਦੁਆਬੇ ਦੇ ਵਿੱਚੋਂ ਤੇ 1 ਮਾਝੇ ਦੇ ਵਿੱਚੋਂ 3 ਸੀਟਾਂ ਸ਼੍ਰੋਮਣੀ ਅਕਾਲੀ ਦਲ ਦੇ ਆਈਆਂ। ਉਸ ਤੋਂ ਬਾਅਦ 24 ਦੀ ਇਲੈਕਸ਼ਨ ਹੋਈ, ਉਹਦੇ ਵਿੱਚ ਤਕਰੀਬਨ 11 ਉਮੀਦਵਾਰਾਂ ਦੀਆਂ ਜ਼ਮਾਨਤਾਂ ਜ਼ਬਤ ਹੋਈਆਂ। 2 ਦਸੰਬਰ ਨੂੰ ਸਿੰਘ ਸਾਹਿਬ ਬੈਠੇ ਆ, ਗਿਆਨੀ ਹਰਪ੍ਰੀਤ ਸਿੰਘ ਜੀ, 5 ਸਿੰਘ ਸਾਹਿਬਾਨ ਵੱਲੋਂ ਹੁਕਮਨਾਮਾ ਸੁਣਾਇਆ ਗਿਆ। ਪੂਰੇ ਦੁਨੀਆ ਦੇ ਵਿੱਚ ਬੈਠੇ ਸਿੱਖਾਂ ਦੇ ਵਿੱਚ ਇੱਕ ਮੈਸੇਜ ਗਿਆ ਕਿ ਸਿੱਖਾਂ ਦੇ ਕੋਲ ਇੱਕ ਬੜਾ ਮਹਾਨ ਤਖਤ ਆ, ਕਿ ਜਿਹਦੇ ਸਾਹਮਣੇ ਵੱਡੇ ਵੱਡੇ ਲੀਡਰ ਵੀ ਹੱਥ ਜੋੜ ਕੇ ਸਿਰ ਨਵਾ ਕੇ ਖੜਦੇ ਨੇ ਤੇ ਉਹਦਾ ਹੁਕਮ ਮੰਨਦੇ ਨੇ। ਇੱਕ ਅਕਾਲ ਤਖਤ ਸਾਹਿਬ ਦੀ ਮਰਿਆਦਾ ਬਹਾਲ ਹੋਈ। ਸਾਡੀ ਨੌਜਵਾਨ ਪੀੜ੍ਹੀ ਨੂੰ ਪਤਾ ਲੱਗਿਆ, ਉਹਨਾਂ ਨੇ ਨੈਟ ਤੇ ਸਰਚ ਕੀਤੀ ਕਿ ਪਿਛਲੇ ਸਮੇਂ ਦੇ ਵਿੱਚ ਵੀ ਮਹਾਰਾਜਾ ਰਣਜੀਤ ਸਿੰਘ ਵਰਗੇ ਹੋਰ ਵੱਡੇ ਆਗੂਆਂ ਨੂੰ ਇਸ ਤਖਤ ਤੇ ਸਾਹਮਣੇ ਪੇਸ਼ ਹੋ ਕੇ ਸਜ਼ਾਵਾਂ ਭੁਗਤਣੀਆਂ ਪਈਆਂ।
ਲੇਕਿਨ ਪਿਛਲੇ 3 ਮਹੀਨੇ ਦੇ ਵਿੱਚ ਜਿਹੜੀ ਉਹ ਮਰਿਆਦਾ ਬਹਾਲ ਹੋਈ ਸੀ ਉਸ ਨੂੰ ਢਾਹ ਲਾਉਣ ਦੀ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਨੇ ਕੋਈ ਕਸਰ ਨਹੀਂ ਛੱਡੀ। ਸਿੰਘ ਸਾਹਿਬਾਨਾਂ ਦੀ ਕਿਰਦਾਰ ਕੁਸ਼ੀ ਇਹਨਾਂ ਦੀ ਕੀਤੀ ਗਈ, ਝੂਠੇ ਇਲਜ਼ਾਮ ਲਾਏ ਗਏ ਅਤੇ ਝੂਠੇ ਇਲਜ਼ਾਮ ਲਾ ਕੇ ਸਿੰਘ ਸਾਹਿਬਾਨ ਨੂੰ ਹਟਾਇਆ ਗਿਆ। 3 ਸਿੰਘ ਸਾਹਿਬਾਨਾਂ ਨੂੰ ਹਟਾਇਆ ਗਿਆ, ਜਿਹਦੇ ਵਿੱਚ ਗਿਆਨੀ ਹਰਪ੍ਰੀਤ ਸਿੰਘ ਜੀ ਵੀ ਸ਼ਾਮਲ ਨੇ। ਜੋ ਫੈਸਲਾ ਆਇਆ ਸੀ ਉਹ ਸ਼੍ਰੋਮਣੀ ਅਕਾਲੀ ਦਲ ਦੇ ਹੱਕ ਦੇ ਵਿੱਚ ਸੀ, ਉਹ ਸ਼੍ਰੋਮਣੀ ਅਕਾਲੀ ਦਲ ਦੀ ਮੁੜ ਸੁਰਜੀਤੀ ਦੇ ਲਈ ਸੀ। ਜਿੱਥੇ ਸਜ਼ਾਵਾਂ ਲਾਈਆਂ ਗਈਆਂ, ਭੁਗਤ ਵੀ ਲਈਆਂ ਗਈਆਂ, ਕਮੇਟੀ ਬਣਾਈ ਗਈ 7 ਮੈਂਬਰੀ। ਜੇਕਰ ਉਸ ਕਮੇਟੀ ਤੋਂ ਭਰਤੀ ਕਰਾ ਲੈਂਦੇ ਤਾਂ ਸ਼੍ਰੋਮਣੀ ਅਕਾਲੀ ਦਲ ਵੀ ਮਜ਼ਬੂਤ ਹੋਣਾ ਸੀ ਅਤੇ ਹੋ ਸਕਦਾ ਇਸੇ ਲੀਡਰਸ਼ਿਪ ਨੂੰ ਦੁਬਾਰਾ ਮੌਕਾ ਮਿਲ ਜਾਂਦਾ। ਲੇਕਿਨ ਨਹੀਂ ਮੰਨੀ ਗਈ ਗੱਲ, ਬੋਗਸ ਭਰਤੀ ਕਰਕੇ ਆਪ ਹੀ ਪ੍ਰਧਾਨ ਬਣ ਗਏ। ਤੇ ਲੇਕਿਨ 7 ਮੈਂਬਰੀ ਚੋਂ 2 ਅਸਤੀਫਾ ਦੇ ਗਏ ਅਤੇ ਸਾਨੂੰ 5 ਨੂੰ ਦੁਬਾਰਾ ਫੇਰ ਆਦੇਸ਼ ਹੋਇਆ ਸਿੰਘ ਸਾਹਿਬ ਵੱਲੋਂ ਕਿ ਤੁਸੀਂ 5 ਹੀ ਭਰਤੀ ਸ਼ੁਰੂ ਕਰੋ। ਸੋ ਇਸ ਲਈ ਸਿੰਘ ਸਾਹਿਬਾਨ ਦੇ ਆਦੇਸ਼ ਨੂੰ ਮੰਨ ਕੇ 5 ਹੀ ਅਸੀਂ ਆਪਣੀ ਇਸ ਡਿਊਟੀ ਨੂੰ ਨਿਭਾ ਰਹੇ ਹਾਂ। ਸਾਡੀ ਇਹ ਸੇਵਾ ਲੱਗੀ ਆ, ਮੈਂ ਤਾਂ ਸਮਝਦਾ ਕਿ ਅਸੀਂ ਇਹ ਸੇਵਾ ਦੇ ਯੋਗ ਵੀ ਨਹੀਂ। ਗੁਰੂ ਸਾਹਿਬ ਸਮਤ ਬਖਸ਼ਣ, 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਜਿਨ੍ਹਾਂ ਦੇ ਪਵਿੱਤਰ ਸਥਾਨ ਤੋਂ ਇਹ ਸਾਡੀ ਸੇਵਾ ਲੱਗੀ ਆ, ਸਾਨੂੰ ਸਮਤ ਬਖਸ਼ਣ ਤਾਂ ਜੋ ਅਸੀਂ ਪੰਥ ਦੀਆਂ ਭਾਵਨਾਵਾਂ ਅਨੁਸਾਰ, ਪੰਥ ਦੀ ਸੋਚ ਦੇ ਮੁਤਾਬਕ ਨਿਸ਼ਕਾਮ ਨਿਸਵਾਰਥ ਆਪਣੇ ਹਿੱਤਾਂ ਨੂੰ ਤਿਆਗ ਕੇ ਅਸੀਂ ਇਸ ਲੱਗੀ ਹੋਈ ਸੇਵਾ ਨੂੰ ਪੂਰੀ ਇਮਾਨਦਾਰੀ ਦੇ ਨਾਲ, ਪੂਰੀ ਤਨਦੇਹੀ ਦੇ ਨਾਲ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਇਸ ਸੇਵਾ ਨੂੰ ਨੇਪਰੇ ਚੜਾ ਸਕੀਏ। ਸੋ ਜਿਹਦੇ ਵਿੱਚ ਸਾਨੂੰ ਸਮੁੱਚੀ ਸਿੱਖ ਸੰਗਤ ਦਾ ਬਹੁਤ ਵੱਡਾ ਸਹਿਯੋਗ ਮਿਲ ਰਿਹਾ। ਦੁਨੀਆ ਦੇ ਵਿੱਚ ਬੈਠੇ ਸਿੱਖ ਨੇ ਜਿਹੜੇ, ਚਾਹੇ ਉਹ ਕਿਸੇ ਵੀ ਮੁਲਕ ਵਿੱਚ ਬੈਠੇ ਨੇ, ਚਾਹੇ ਦੂਜੇ ਰਾਜਾਂ ਦੇ ਵਿੱਚ ਬੈਠੇ ਨੇ, ਉਹ ਸਾਰੇ ਹੀ ਚਾਹੁੰਦੇ ਆ ਕਿ ਸ਼੍ਰੋਮਣੀ ਅਕਾਲੀ ਦਲ ਮਜ਼ਬੂਤ ਹੋਵੇ, ਕਿਉਂਕਿ ਇਹੀ ਇੱਕ ਪਾਰਟੀ ਆ ਜਿਹੜੀ ਸਹੀ ਢੰਗ ਦੇ ਨਾਲ ਪੰਜਾਬ ਦੀ ਅਗਵਾਈ ਕਰ ਸਕਦੀ ਆ, ਪੰਜਾਬ ਦੇ ਹੱਕਾਂ ਲਈ ਲੜ ਸਕਦੀ ਆ, ਪੰਜਾਬ ਦੇ ਪਾਣੀਆਂ ਦੀ ਰਾਖੀ ਕਰ ਸਕਦੀ ਆ, ਪੰਜਾਬ ਦੇ ਮਸਲਿਆਂ ਦਾ ਹੱਲ ਕਰ ਸਕਦੀ ਆ। ਲੇਕਿਨ ਦੂਜੀਆਂ ਦਿੱਲੀ ਤੋਂ ਚੱਲਣ ਵਾਲੀਆਂ ਪਾਰਟੀਆਂ ਕਦੇ ਪੰਜਾਬ ਦੀਆਂ ਸਕੀਆਂ ਨਹੀਂ ਹੋ ਸਕਦੀਆਂ। ਅੱਜ ਪਾਣੀਆਂ ਦਾ ਮੁੱਦਾ ਫਿਰ ਭਖਿਆ ਹੋਇਆ। ਇਹ ਪਾਣੀਆਂ ਦੀ ਜੇ ਗੱਲ ਕਰੀਏ, ਇਹ ਪਾਣੀਆਂ ਦੇ ਉੱਪਰ ਕੱਲੇ ਪੰਜਾਬ ਦਾ ਹੱਕ ਆ, ਹੋਰ ਕਿਸੇ ਸੂਬੇ ਦਾ ਹੱਕ ਨਹੀਂ। ਕੇਂਦਰ ਦੀਆਂ ਕਾਂਗਰਸ ਦੀਆਂ ਸਰਕਾਰਾਂ ਵੱਲੋਂ ਗੈਰ ਸੰਵਿਧਾਨਕ ਕਾਨੂੰਨ ਬਣਾ ਕੇ ਸਾਡੇ ਪਾਣੀ ਖੋਹਣ ਦਾ ਯਤਨ ਕੀਤਾ ਗਿਆ। 1966 ਦੇ ਵਿੱਚ ਜਦੋਂ ਪੰਜਾਬੀ ਸੂਬਾ ਬਣਿਆ, ਉਸ ਸਮੇਂ ਹਰਿਆਣਾ ਵੱਖਰਾ ਸਟੇਟ ਬਣ ਗਈ, ਵੱਖਰੀ ਸਟੇਟ ਬਣ ਗਈ ਹਰਿਆਣਾ, ਹਿਮਾਚਲ ਵੱਖਰਾ ਬਣ ਗਿਆ। ਤਾਂ ਜਿਹੜੇ ਸਤਲੁਜ ਬਿਆਸ ਇਹ ਦਰਿਆ ਸੀ, ਇਹ ਪੰਜਾਬ ਦੇ ਵਿੱਚ ਆ ਗਏ, ਜਿਨ੍ਹਾਂ ਦੇ ਉੱਪਰ ਪੰਜਾਬ ਦਾ ਹੱਕ ਆ। ਯਮੁਨਾ ਹਰਿਆਣੇ ਦੇ ਵਿੱਚੋਂ ਲੰਘ ਰਹੀ ਹੈ, ਸਾਡਾ ਉਸ ਤੇ ਕੋਈ ਹੱਕ ਨਹੀਂ। ਇਸੇ ਤਰ੍ਹਾਂ ਪੰਜਾਬ ਦੇ ਪਾਣੀਆਂ ਤੇ ਕੋਈ ਹੱਕ ਨਹੀਂ। ਝੂਠੇ ਜਿਹੜੇ ਗੈਰ ਸੰਵਿਧਾਨਕ ਕਾਨੂੰਨ ਬਣਾ ਕੇ ਕੇਂਦਰ ਦੀਆਂ ਸਰਕਾਰਾਂ ਨੇ, ਝੂਠੇ ਜਿਹੜੇ ਗੈਰ ਸੰਵਿਧਾਨਕ ਅਵਾਰਡ ਸੁਣਾ ਕੇ ਸਮੇਂ-ਸਮੇਂ ਤੇ ਇਹ ਪਾਣੀ ਨੂੰ ਖੋਹਣ ਦਾ ਯਤਨ ਕੀਤਾ ਗਿਆ। ਕੱਲ ਨੂੰ ਵਿਧਾਨ ਸਭਾ ਦੇ ਵਿੱਚ ਇਹਦੇ ਤੇ ਸੈਸ਼ਨ ਬੁਲਾਇਆ ਗਿਆ। ਸ਼੍ਰੋਮਣੀ ਅਕਾਲੀ ਦਲ ਵੱਲੋਂ 10 ਦੀ ਇੱਕ ਡਿਊਟੀ ਆ, ਜ਼ਿੰਮੇਵਾਰੀ ਆ ਕਿ ਉੱਥੇ ਪੰਜਾਬ ਦਾ ਜਿਹੜਾ ਹੱਕ ਰੱਖਿਆ ਜਾਵੇ ਤੇ ਗੁਰੂ ਸਾਹਿਬ ਸਮਤ ਬਖਸ਼ਣ ਕਿ ਅਸੀਂ ਸਹੀ ਢੰਗ ਦੇ ਨਾਲ ਉੱਥੇ ਪੰਜਾਬ ਦਾ ਹੱਕ ਆ ਜਿਹੜਾ ਉਹ ਉਦਾਸ ਰੱਖ ਸਕੇ। ਅਤੇ ਜਿਹੜਾ ਵੀ ਪੰਜਾਬ ਦੇ ਧੱਕੇਸ਼ਾਹੀਆਂ ਹੋਈਆਂ, ਚਾਹੇ ਕਾਂਗਰਸ ਦੀਆਂ ਸਰਕਾਰਾਂ ਵੱਡੇ ਤੌਰ ਤੇ ਜ਼ਿੰਮੇਵਾਰ ਨੇ, ਲੇਕਿਨ ਹੁਣ ਜਿਹੜੀ ਭਾਜਪਾ ਦੀ ਸਰਕਾਰ ਆ, ਕਿਉਂਕਿ ਜਿਹੜਾ ਡੈਮ ਸੇਫਟੀ ਐਕਟ ਬਣਾਇਆ ਗਿਆ, ਬੇਸ਼ੱਕ ਸਾਡੇ ਹੱਕ ਤਾਂ ਪਹਿਲੇ ਖੋਹ ਲਏ ਗਏ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਬਣਾ ਕੇ, ਲੇਕਿਨ ਇਹਦੇ ਵਿੱਚ ਵੀ ਸਿੱਧੀ ਦਖਲਅੰਦਾਜ਼ੀ ਕੇਂਦਰ ਦੀ ਆ ਹੁਣ। ਸੋ ਇਸ ਲਈ ਸਾਡੇ ਨਾਲ ਬੜੀਆਂ ਜਾਤੀਆਂ ਹੋਈਆਂ ਨੇ। ਚੰਡੀਗੜ੍ਹ ਦੇ ਉੱਪਰ ਪੰਜਾਬ ਦਾ ਹੱਕ ਸੀ ਜਿਹੜਾ ਅੱਜ ਤੱਕ ਸਾਨੂੰ ਦਿੱਤਾ ਨਹੀਂ ਗਿਆ, ਪੰਜਾਬੀ ਬੋਲਦੇ ਇਲਾਕੇ ਨਹੀਂ ਦਿੱਤੇ ਗਏ। ਸੋ ਪਾਣੀਆਂ ਦੇ ਮਸਲੇ ਹੱਲ ਨਹੀਂ ਹੋਏ। ਇਹ ਸਾਰੇ ਮਸਲੇ ਤਾਂ ਹੀ ਹੱਲ ਹੋਣੇ ਆ ਜੇ ਆਉਣ ਵਾਲੇ ਸਮੇਂ ਦੇ ਵਿੱਚ ਸਮੁੱਚੀ ਸਿੱਖ ਕੌਮ ਇਕਜੁੱਟ ਹੋ ਕੇ, ਸਮੁੱਚੀ ਲੀਡਰਸ਼ਿਪ ਆਪਣੇ ਹਿੱਤਾਂ ਨੂੰ ਤਿਆਗ ਕੇ ਪੰਜਾਬ ਅਤੇ ਪੰਥ ਦੇ ਭਲੇ ਦੇ ਲਈ ਜੇ ਆਉਣ ਵਾਲੇ ਸਮੇਂ 'ਚ ਲੜਾਈ ਲੜੂਗੀ, ਸੰਘਰਸ਼ ਕਰੂਗੀ, ਪੰਜਾਬ ਦੀ ਅਗਵਾਈ ਕਰੂਗੀ, ਤਾਂ ਕਿਤੇ ਜਾ ਕੇ ਇਹ ਸਾਡੇ ਮਸਲੇ ਆ ਜਿਹੜੇ ਹੱਲ ਹੋ ਸਕਦੇ ਆ। ਅੱਜ ਬੇਸ਼ੱਕ ਅੱਜ ਪੂਰੇ ਸੰਸਾਰ ਦੇ ਵਿੱਚ ਸਿੱਖ ਬੈਠੇ ਨੇ। ਕੈਨੇਡਾ ਦਾ ਰਿਜ਼ਲਟ ਆਇਆ ਜਿਹਦੇ ਵਿੱਚੋਂ ਵੱਡੀ ਗਿਣਤੀ ਦੇ ਵਿੱਚ ਸਿੱਖ ਮੈਂਬਰ ਪਾਰਲੀਮੈਂਟ ਬਣੇ ਨੇ। ਦੂਜੀ ਧਰਤੀ ਤੇ ਜਾ ਕੇ, ਦੂਜੇ ਪਿੰਡ ਦੇ ਵਿੱਚ ਜਾ ਕੇ
ਕੋਈ ਪੰਚ ਨਹੀਂ ਬਣ ਦਿੰਦਾ, ਸਰਪੰਚ ਨਹੀਂ ਬਣ ਦਿੰਦਾ ਕਿ ਤਾਂ ਫਲਾਣੇ ਪਿੰਡ ਤੋਂ ਉੱਠ ਕੇ ਆਇਆ, ਤੇ ਲੇਕਿਨ ਦੂਜੇ ਮੁਲਕ ਦੇ ਵਿੱਚ ਜਾ ਕੇ ਮੈਂਬਰ ਪਾਰਲੀਮੈਂਟ ਬਣਨਾ ਚੌਥੀ ਵਾਰ, ਪੰਜਵੀਂ ਵਾਰ, ਛੇਵੀਂ ਵਾਰ, ਮੈਂ ਸਮਝਦਾ ਕਿ ਇਹ ਸਾਡੇ ਲਈ ਬੜੇ ਮਾਣ ਦੀ ਗੱਲ ਆ। ਲੇਕਿਨ ਅੱਜ ਪੰਜਾਬ ਦੇ ਵਿੱਚ ਜਿੱਥੇ ਬਹੁ ਗਿਣਤੀ ਦੇ ਵਿੱਚ, ਬੇਸ਼ੱਕ ਅੱਜ ਤੱਕ ਅਸੀਂ ਬਹੁ ਗਿਣਤੀ ਦੇ ਵਿੱਚ ਆ ਸਿੱਖ, ਪਰ ਆਉਣ ਵਾਲਾ ਸਮਾਂ ਸਾਡੇ ਲਈ ਬੜਾ ਖਤਰੇ ਵਾਲਾ ਕਿ ਸਾਡੀ ਇੱਥੇ ਗਿਣਤੀ ਘਟਦੀ ਜਾ ਰਹੀ ਆ। ਇਸ ਬਹੁ ਗਿਣਤੀ ਵਾਲੇ ਸੂਬੇ ਪੰਜਾਬ ਦੇ ਵਿੱਚ ਅੱਜ ਅਸੀਂ ਰਾਜਨੀਤਿਕ ਤੌਰ ਤੇ ਕਮਜ਼ੋਰ ਹੋ ਚੁੱਕੇ ਆ। ਸੋ ਲੋੜ ਅੱਜ ਸਮੁੱਚੀ ਸਿੱਖ ਸ਼ਕਤੀ ਨੂੰ ਇਕੱਠੇ ਹੋਣ ਦੀ, ਸਾਰੀਆਂ ਹੀ ਪੰਥਕ ਧਿਰਾਂ ਨੂੰ ਆਪਣੇ ਨਿੱਜੀ ਸਵਾਰਥਾਂ ਨੂੰ ਛੱਡ ਕੇ, ਜੇ ਉਹ ਵਾਕਈ ਚਾਹੁੰਦੇ ਆ ਕਿ ਅਸੀਂ ਪੰਜਾਬ ਅਤੇ ਪੰਥ ਦਾ ਭਲਾ ਚਾਹੁੰਦੇ ਆ, ਤਾਂ ਉਹ ਸਾਰੇ ਇੱਕ ਪਲੇਟਫਾਰਮ ਤੇ ਇਕੱਠੇ ਹੋਣ, ਇਕਜੁੱਟ ਹੋਣ, ਤਾਂ ਜੋ ਸਹੀ ਢੰਗ ਦੇ ਨਾਲ ਸਾਡੀ ਸ਼੍ਰੋਮਣੀ ਅਕਾਲੀ ਦਲ ਦੀ ਪੰਥਕ ਲੀਡਰਸ਼ਿਪ ਪੰਜਾਬ ਅਤੇ ਪੰਥ ਦੀ ਅਗਵਾਈ ਕਰ ਸਕੇ। ਸਾਡੇ ਲਈ ਸਭ ਤੋਂ ਵੱਡਾ ਚੈਲੰਜ ਆ ਜਿਹੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਆ ਰਹੀਆਂ ਨੇ। ਸੋ ਉਹਨਾਂ ਚੋਣਾਂ ਦੇ ਵਿੱਚ ਯੋਗ ਉਮੀਦਵਾਰ, ਪੰਥਕ ਸੋਚ ਵਾਲੇ, ਸੱਚ ਤੇ ਪਹਿਰਾ ਦੇਣ ਵਾਲੇ, ਸਿਧਾਂਤਾਂ ਤੇ ਖੜਨ ਵਾਲੇ, ਉਹ ਉਮੀਦਵਾਰ ਚੁਣਨ ਦੀ ਲੋੜ ਆ। ਉਹ ਉਮੀਦਵਾਰਾਂ ਦਾ ਸਾਥ ਦੇਣ ਦੀ ਲੋੜ ਆ ਜਿਹੜੇ ਆਉਣ ਵਾਲੇ ਸਮੇਂ ਦੇ ਵਿੱਚ ਵਿਧਾਨ ਸਭਾ ਨਾਲੋਂ, ਵਿਧਾਨ ਸਭਾ ਦੀਆਂ ਚੋਣਾਂ ਨਾਲੋਂ ਸਾਡੇ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਦੀ ਅਹਿਮੀਅਤ ਆ। ਕਿਉਂਕਿ ਇਹ ਚੁਣੇ ਹੋਏ ਮੈਂਬਰ ਪੰਥ ਦੀ ਅਗਵਾਈ ਕਰਦੇ ਨੇ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅਗਵਾਈ ਕਰਦੇ ਨੇ। ਜਿਸ ਤਰ੍ਹਾਂ ਪਿਛਲੇ ਸਮੇਂ ਦੇ ਵਿੱਚ ਹੋਇਆ ਕਿ ਜੋ ਧੱਕੇਸ਼ਾਹੀਆਂ ਹੋਈਆਂ ਸਿੰਘ ਸਾਹਿਬਾਨ ਦੇ ਨਾਲ, ਆਉਣ ਵਾਲੇ ਸਮੇਂ ਦੇ ਵਿੱਚ ਵਿਧੀ ਵਿਧਾਨ ਬਣਾਏ ਜਾਣ ਤਾਂ ਜੋ ਸਾਡੇ ਜਿਹੜੇ ਸਿੰਘ ਸਾਹਿਬਾਨ ਨੇ ਉਹਨਾਂ ਦਾ ਮਾਣ ਸਨਮਾਨ ਆ ਜਿਹੜਾ ਉਹ ਬਹਾਲ ਰਹੇ ਹੋਵੇ। ਕਿਉਂਕਿ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਵੱਲੋਂ ਬਣਾਇਆ ਗਿਆ ਉਹ ਤਖਤ ਹੈ, ਉਸ ਦੀ ਮਰਿਆਦਾ ਬਹਾਲ ਹੋਣੀ। ਸਾਡੀਆਂ ਸਾਰੀਆਂ ਸੰਸਥਾਵਾਂ, ਚਾਹੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ, ਚਾਹੇ ਸ਼੍ਰੀ ਅਕਾਲ ਤਖਤ ਸਾਹਿਬ ਹੈ, ਚਾਹੇ ਸ਼੍ਰੋਮਣੀ ਅਕਾਲੀ ਦਲ ਹੈ, ਇਹਨਾਂ ਦੀ ਮਰਿਆਦਾ ਆਉਣ ਵਾਲੇ ਸਮੇਂ ਦੇ ਵਿੱਚ ਇਹ ਬਹਾਲ ਕਰਨੀ ਸਾਡੀ ਸਾਰਿਆਂ ਦੀ ਵੱਡੀ ਜ਼ਿੰਮੇਵਾਰੀ ਆ। ਇਸ ਲਈ ਮੈਂ ਜ਼ਿਆਦਾ ਵਿਸਥਾਰ ਵਿੱਚ ਨਾ ਜਾਂਦਾ ਹੋਇਆ, ਮੈਂ ਫਿਰ ਤੁਹਾਡਾ ਸਾਰਿਆਂ ਦਾ ਤਹਿ ਦਿਲ ਤੋਂ, ਸਮੁੱਚੀ ਲੀਡਰਸ਼ਿਪ ਦਾ, ਪ੍ਰਬੰਧਕਾਂ ਦਾ, ਇਲਾਕਾ ਨਿਵਾਸੀਆਂ ਦਾ, ਕਿਉਂਕਿ ਤੁਸੀਂ ਅੱਜ ਪੰਥਕ ਜਜ਼ਬਾ ਲੈ ਕੇ ਇਹ ਤੁਹਾਡੇ ਚਿਹਰੇ ਤੋਂ ਜਿਸ ਢੰਗ ਦੇ ਨਾਲ ਤੁਸੀਂ ਲੰਬੇ ਸਮੇਂ ਤੋਂ ਬੈਠ ਕੇ ਅੱਜ ਸਾਰੀ ਲੀਡਰਸ਼ਿਪ ਦੇ ਵਿਚਾਰ ਸੁਣ ਰਹੇ ਹੋ, ਇਥੋਂ ਪਤਾ ਲੱਗਦਾ ਕਿ ਤੁਹਾਡੇ ਵਿੱਚ ਕਿੰਨਾ ਕੁ ਪੰਥਕ ਜਜ਼ਬਾ। ਸੋ ਇੱਕ ਇਸ ਤਰ੍ਹਾਂ ਜਿਹੜੀਆਂ ਲਹਿਰਾਂ ਉੱਠਦੀਆਂ ਨੇ, ਉਹਨਾਂ ਨੂੰ ਫਿਰ ਕੋਈ ਰੋਕ ਨਹੀਂ ਸਕਦਾ। ਸੋ ਇਸ ਲਈ ਗੁਰੂ ਸਾਹਿਬ ਸਮਤ ਬਖਸ਼ਣ ਕਿ ਤੁਹਾਡੇ ਵੱਲੋਂ ਕੋਈ ਕਸਰ ਨਹੀਂ, ਲੇਕਿਨ ਜਿਹੜੀ ਲੀਡਰਸ਼ਿਪ ਹੈ ਉਹ ਸਹੀ ਢੰਗ ਦੇ ਨਾਲ ਨਿਸ਼ਕਾਮ ਆਉਣ ਵਾਲੇ ਸਮੇਂ ਦੇ ਵਿੱਚ ਪੰਥ ਦੀ ਅਗਵਾਈ ਕਰੇ। ਸੋ ਮੈਂ ਇੰਨੀਆਂ ਬੇਨਤੀਆਂ ਕਰਦਾ ਹੋਇਆ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦਾ। ਇੱਕ ਮੈਂ ਜਕਾਰਾ ਬੁਲਾਉਣਾ, ਦੋਨੋਂ ਹੱਥ ਖੜੇ ਕਰਕੇ, ਜੇਕਰ ਤੁਸੀਂ ਮੇਰੀਆਂ ਗੱਲਾਂ ਦੇ ਨਾਲ ਸਹਿਮਤ ਹੋ ਤਾਂ ਦੋਨੋਂ ਹੱਥ ਖੜੇ ਕਰਕੇ ਆਪਾਂ ਸਾਰਿਆਂ ਨੇ ਕਿ ਅਸੀਂ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਹਾਂ ਅਤੇ ਪੂਰੀ ਤਨਦੇਹੀ ਦੇ ਨਾਲ। ਕਿਉਂਕਿ ਮੈਂ ਕੱਲ ਪਰਸੋਂ ਇੱਕ ਵੀਡੀਓ ਪਾਈ ਸੀਗੀ, ਮੈਨੂੰ ਯਾਦ ਆ ਗਿਆ, ਮੇਰੇ ਕੋਲ ਇੱਕ ਬੀਬੀ ਜੀ ਆਏ ਪਰਸੋਂ, 2 ਦਿਨ ਪਹਿਲਾਂ। ਉਹ ਕਹਿੰਦੇ ਮੈਂ ਕਾਪੀ ਜਮਾ ਕਰਾਉਣੀ ਆ ਤੁਹਾਡੇ ਕੋਲੇ। ਮੈਂ ਕਿਹਾ ਜੀ ਇਹ ਕਾਪੀ ਲਈ ਕਿੱਥੋਂ ਸੀ ਤੁਸੀਂ? ਕਹਿੰਦੇ ਜਿਸ ਦਿਨ ਇਹ ਭਰਤੀ ਸ਼ੁਰੂ ਹੋਈ ਦਰਬਾਰ ਸਾਹਿਬ ਅਕਾਲ ਤਖਤ ਸਾਹਿਬ ਤੋਂ ਸ਼ੁਰੂ ਹੋਣੀ ਸੀ, ਕਿ ਮੈਂ ਟ੍ਰੇਨ 'ਚ ਬੈਠ ਕੇ ਗਈ, 72 ਸਾਲ ਦੀ ਉਮਰ ਉਹਨਾਂ ਦੀ, ਕਿ ਮੈਂ ਟ੍ਰੇਨ ਦੇ ਵਿੱਚ ਬੈਠ ਕੇ ਉੱਥੇ ਗਈ ਤੇ ਉੱਥੋਂ ਮੈਂ ਇਹ ਕਾਪੀ ਲਈ ਤੇ ਕਾਪੀ ਲੈ ਕੇ ਮੈਂ ਲੁਧਿਆਣਾ ਵੈਸਟ ਹਲਕੇ ਦੇ ਵਿੱਚੋਂ ਰਹਿੰਦੇ ਬੀਬੀ ਜੀ, ਤੇ ਮੈਂ ਕੱਲੇ ਘਰ ਗਈ, ਹਰੇਕ ਦਾ ਆਧਾਰ ਕਾਰਡ ਨੰਬਰ, ਟੈਲੀਫੋਨ ਨੰਬਰ ਤੇ ਐਡਰੈਸ ਉਹਨਾਂ ਨੇ ਭਰਤੀ ਪੂਰੀ ਕਾਪੀ ਕਰਕੇ, ਜਿਹਦੇ ਵਿੱਚ 100 ਮੈਂਬਰ ਬਣਦਾ, ਤੇ ਆਪ ਆ ਕੇ ਦਫ਼ਤਰ ਜਮ੍ਹਾਂ ਕਰਾ ਕੇ ਗਏ 72 ਸਾਲ ਦੀ ਉਮਰ ਦੇ ਵਿੱਚ। ਉਹ ਕਹਿੰਦੇ ਜਿਹਦੇ ਕੋਲ ਵੀ ਗਏ ਆ ਹਰੇਕ ਨੇ ਪਹਿਲਾਂ ਪਰਚੀ ਕਟਵਾਈ, ਉਸ ਤੋਂ ਬਾਅਦ ਮੱਥੇ ਨਾਲ ਲਾਈ। ਸੋ ਕਹਿਣ ਤੋਂ ਭਾਵ ਕਿ ਇੰਨਾ ਸਤਿਕਾਰ ਆ ਲੋਕਾਂ ਦੇ ਵਿੱਚ ਸ਼੍ਰੀ ਅਕਾਲ ਤਖਤ ਸਾਹਿਬ ਪ੍ਰਤੀ ਤੇ ਇਸ ਭਰਤੀ ਦੇ ਪ੍ਰਤੀ। ਸੋ ਜੇ ਉਹ ਬੀਬੀ 72 ਸਾਲ ਦੀ ਉਮਰ ਦੇ ਵਿੱਚ 100 ਮੈਂਬਰ ਭਰਤੀ ਕਰ ਸਕਦੀ ਆ, ਤਾਂ ਫਿਰ ਜਿਹੜੇ ਸਾਡੇ ਨੌਜਵਾਨ ਨੇ, ਸਾਡੀਆਂ ਭੈਣਾਂ ਨੇ, ਤੇ ਤੁਸੀਂ ਸਾਰੇ ਜਿਹੜੇ ਵਰਕਰ ਹੋ, ਤੇ ਤੁਹਾਡੇ ਵਿੱਚ ਤਾਂ ਬੜੀ ਸਮਰੱਥਾ। ਇਸ ਲਈ ਇਹ ਭਰਤੀ ਆ ਜਿਹੜੀ, ਇਹ ਪੰਥ ਦੀ ਤਰਜਮਾਨੀ ਆ। ਇਹ ਪੰਥ ਕੀ ਚਾਹੁੰਦਾ, ਇਹ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ, ਕਿਉਂਕਿ ਲੱਖਾਂ ਦੀ ਗਿਣਤੀ ਦੇ ਵਿੱਚ ਸਾਡੀ ਹੁਣ ਤੱਕ 25 ਲੱਖ ਤੋਂ ਵੱਧ ਜਿਹੜੀ ਪਰਚੀਆਂ ਜਾ ਚੁੱਕੀਆਂ ਨੇ। ਜਦੋਂ ਸਾਡੀ ਸਾਰੀ ਇਹ ਵਾਪਸੀ ਹੋਗੀ, ਉਸ ਤੋਂ ਬਾਅਦ ਅਸੀਂ ਪੰਜਾਬ ਦੇ ਵਿੱਚ ਵੀ ਜਿਹੜੀ ਆਨਲਾਈਨ ਭਰਤੀ ਆ, ਜਿਹੜੀ ਜਿੱਥੇ ਤੱਕ ਪਹੁੰਚ ਨਹੀਂ ਹੋ ਸਕੀ, ਉਹ ਵੀ ਸ਼ੁਰੂ ਕੀਤੀ ਜਾਊਗੀ। ਇਸ ਲਈ ਸਾਰੇ ਹੀ ਬੜੀ ਜ਼ਿੰਮੇਵਾਰੀ ਦੇ ਨਾਲ ਆਪਣੀ ਇਸ ਆਪਾਂ ਡਿਊਟੀ ਨੂੰ ਨਿਭਾਉਣਾ।
ਤਾਂ ਜੋ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਚੰਗੀ ਲੀਡਰਸ਼ਿਪ ਨੂੰ ਅਸੀਂ ਚੁਣ ਕੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਪੁਨਰ ਸਰਜੀਤੀ ਕਰ ਸਕੀਏ। ਸੋ ਮੈਂ ਇੱਕ ਜਕਾਰਾ ਬੁਲਾਉਣਾ ਸਾਰਿਆਂ ਨੇ ਦੋਨੋਂ ਹੱਥ ਖੜੇ ਕਰਕੇ ਜਥੇਦਾਰ ਸਾਹਿਬ ਬੈਠੇ, ਇਹਨਾਂ ਨੂੰ ਵਿਸ਼ਵਾਸ ਦਿਵਾਉਣਾ ਕਿ ਪੂਰੀ ਤਨਦੇਹੀ ਦੇ ਨਾਲ ਤੁਸੀਂ ਇਸ ਜ਼ਿੰਮੇਵਾਰੀ ਨੂੰ ਨਿਭਾਓਗੇ।